ਹੁਣ ਉਸ ਤੋਂ ਬਾਅਦ 'ਚ ਜਦੋਂ ਇੱਥੇ ਆ ਜਾਂਦੇ ਆ, ਜਿੱਦਾਂ ਤੁਸੀਂ ਵੀ ਜ਼ਿਕਰ ਕਰ ਰਹੇ ਸੀ ਵੀ ਜਿਹੜੇ ਜੱਜ ਆ ਉਹ ਇਹ ਕਹਿੰਦੇ ਆ ਵੀ ਹਾਂ ਸਾਨੂੰ ਪਤਾ ਵੀ ਤੁਸੀਂ ਇੱਥੇ ਆ ਕੇ ਐਕਟੀਵਿਟੀਜ਼ ਕਰ ਲੈਂਦੇ ਆ, ਸਭ ਨੂੰ ਇਦਾਂ ਆ। ਪਰ ਫਿਰ ਵੀ ਕਿਹੜੀਆਂ ਜਿਹੜੀਆਂ ਐਕਟੀਵਿਟੀਜ਼ ਜਿਹੜੀਆਂ ਹੁੰਦੀਆਂ ਆ, ਜਿਹੜੀਆਂ ਯੂਐਸ ਦੇ ਵਿੱਚ ਆ, ਜਿਨ੍ਹਾਂ ਨੂੰ ਅਦਾਲਤ ਦੇ ਵਿੱਚ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਹੈ? ਸੋ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਵਿੱਚ ਕਿਸੇ ਦੀਆਂ ਪੋਸਟਾਂ ਤੁਸੀਂ ਸ਼ੇਅਰ ਕਰਤੀਆਂ, ਉਹਨਾਂ ਕੀ ਲੱਭਣਾ ਯਾਰ, ਕਿਸੇ ਦਾ ਉਹ ਕਿਹੜਾ ਤੁਹਾਡੇ ਵਿਚਾਰ ਆ। ਜੱਜ ਪੁੱਛਦਾ ਕਿ ਯਾਰ ਤੂੰ ਕੀ ਕੀਤਾ ਵਾ, ਆਪਣਾ ਦੱਸ, ਤੂੰ ਤੇਰੇ ਕੀ ਵਿਚਾਰ ਹੈਗੇ ਆ, ਤੂੰ ਕੁਝ ਲਿਖਿਆ ਉੱਥੇ, ਤੂੰ ਕੋਈ ਕਮੈਂਟ ਦਿੱਤੇ, ਤੂੰ ਕੋਈ ਆਪਣਾ। ਹੁਣ ਜੱਜ ਜਿਹੜਾ ਉਹ ਸ਼ੁਰੂ ਇਦਾਂ ਹੁੰਦਾ ਕਿ ਤੂੰ ਕੋਈ ਸਪੀਚਾਂ ਦਿੱਤੀਆਂ, ਅੱਛਾ ਫੋਟੋਆਂ ਕਿੱਥੇ ਆ, ਤੂੰ ਅਮਰੀਕਾ ਦੇ ਵਿੱਚ ਕੋਈ ਸਪੀਚਾਂ ਦਿੱਤੀਆਂ, ਉਹਦੀਆਂ ਫੋਟੋਆਂ ਕਿੱਥੇ ਆ, ਕੀ ਸਪੀਚ ਦਿੱਤੀ ਸੀ, ਸਪੀਚ ਕਰਦੇ ਦੀ ਤੇਰੀ ਫੋਟੋ ਕਿਉਂ ਨਹੀਂ ਹੈਗੀ, ਕਿੰਨੇ ਬੰਦੇ ਤੈਨੂੰ ਸੁਣਦੇ ਸੀਗੇ, ਕਿੰਨਾ ਤੇਰਾ ਟਾਕ ਟਾਈਮ ਦਿੱਤਾ, ਹੋਰ ਕਿੰਨੇ ਲੋਕਾਂ ਨੇ ਸਪੀਚ ਦਿੱਤੀ, ਕਿੰਨੇ ਬੰਦੇ ਇਕੱਠੇ ਹੋਏ, ਤੂੰ ਕਿੰਨੇ ਨਾਲ ਲੈ ਕੇ ਗਿਆ, ਤੇਰਾ ਏਜੰਡਾ ਕੀ ਸੀਗਾ, ਹੈ ਨਾ। ਹੁਣ ਜੇ ਬੰਦਾ ਕਵੇ ਕਿ ਮੈਂ ਬੰਦੀ ਸਿੰਘਾਂ ਦੀ ਸਪੀਚ ਦਿੱਤੀ, ਉਹਨੇ ਕਹਿਣਾ ਬੰਦੀ ਸਿੰਘਾਂ ਦਾ ਮੁੱਦਾ ਕਦੋਂ ਤੋਂ ਸ਼ੁਰੂ ਹੋਇਆ, ਕਿਹੜੇ ਸਾਲ ਤੋਂ ਮੁੱਦਾ ਸ਼ੁਰੂ ਹੋਇਆ। ਤੁਸੀਂ ਹੈਰਾਨ ਹੋਵੋਗੇ, ਬੰਦੀ ਸਿੰਘ ਦਾ ਲੋਕਾਂ ਨੂੰ ਮੁੱਦਾ ਹੀ ਨਹੀਂ ਪਤਾ। ਅਸਾਲਮ ਦੇ ਕੇਸਾਂ ਦੇ ਵਿੱਚ ਜਦੋਂ ਉਹਨਾਂ ਨੂੰ ਤੁਸੀਂ ਪੁੱਛਿਆ ਕਿ ਯਾਰ ਤੂੰ ਬੰਦੀ ਸਿੰਘ ਕਰੀ ਜਾਂਦਾ ਵਾ, ਜੱਜ ਨੂੰ ਪਤਾ ਜੇ ਕੀ, ਸਰਕਾਰੀ ਵਕੀਲ ਨੂੰ ਪਤਾ, ਉਹ ਕਹਿੰਦਾ ਮੈਨੂੰ ਮੁੱਦਾ ਦੱਸ ਦੇ, ਸ਼ੁਰੂ ਕਦੋਂ ਤੋਂ ਹੋਇਆ ਇਹ। ਕੋਈ 84 ਨਾਲ ਲਿੰਕ ਕਰੀ ਜਾ ਰਿਹਾ, ਕੋਈ ਉਹ, ਮਤਲਬ ਕਿ ਪਹਿਲੀ ਗੱਲ ਤਾਂ ਇਦਾਂ ਕਿ ਜਿਹੜਾ ਬੰਦਾ ਸਿੱਖ ਦਾ ਜੇ ਤੁਹਾਨੂੰ ਪਤਾ ਨਹੀਂ ਹੈਗਾ ਨਾ, ਤੁਹਾਨੂੰ ਅਸਾਈਲਮ ਅਪਲਾਈ ਨਹੀਂ ਕਰਨਾ ਚਾਹੀਦਾ ਹੈਗਾ। ਸੌਰੀ ਟੂ ਸੇ, ਜੇ ਤੁਹਾਨੂੰ ਆਪਣੀ ਕੌਮ ਦੇ ਮੁੱਦੇ ਨਹੀਂ ਪਤਾ ਹੈਗੇ, ਜੇ ਤੁਸੀਂ ਬੰਦੀ ਸਿੰਘਾਂ ਦੇ ਬੇਸ ਤੇ ਤੁਸੀਂ ਪੱਕੇ ਹੋਣਾ ਚਾਹੁੰਦੇ ਆ ਤੇ ਤੁਹਾਨੂੰ ਪਤਾ ਹੀ ਨਹੀਂ ਹੈਗਾ ਕਿ ਕੀ ਹੈਗਾ, ਇਟਸ ਅ ਸ਼ੇਮਫੁਲ ਥਿੰਗ। ਪਹਿਲਾਂ ਮੁੱਦੇ ਭਾਈ ਪਤਾ ਕਰੋ ਕਿ ਕੌਮ ਦੇ ਮੁੱਦੇ ਕੀ ਹੈਗੇ ਆ। ਅਸਾਈਲਮ ਜੇ ਤੁਸੀਂ ਲੈਣਾ ਉਹਦੇ ਉੱਤੇ ਬੰਦਾ, ਹੁਣ ਜਿਹੜਾ ਕਿ ਕਈ ਵਾਰੀ ਤਾਂ ਭਾਜੀ ਐਡਾ ਬੇਸਿਕ ਹੋ ਜਾਂਦਾ ਨਾ, ਇੰਨਾ ਬੇਸਿਕ ਜਿਹੜਾ ਹੋ ਜਾਂਦਾ ਕਿ ਨਾਮ ਦੱਸ ਦੇ ਕਿ ਕੀ ਆ ਗੁਰੂਆਂ ਦੇ, ਹਨਾ, ਨਾਮ ਨਹੀਂ ਪਤਾ, ਮੂਲ ਮੰਤਰ ਦੱਸ ਦੇ ਕਿ ਕੀ ਹੈਗਾ, ਮੂਲ ਮੰਤਰ ਨਹੀਂ ਪਤਾ। ਅੱਛਾ, ਮੂਲ ਮੰਤਰ ਨਹੀਂ ਪਤਾ ਬੰਦੇ ਨੂੰ ਕੀ ਹੈਗਾ, ਹਨਾ। ਧਾਰਮਿਕ ਬੇਸ ਤੇ ਜਿਹੜੇ ਅਸਾਈਲਮ, ਸੋ ਇਹ ਹੈ ਕਿ ਜਿਹੜੀ ਤੁਹਾਡੀ ਅਵੇਅਰਨੈਸ ਹੈਗੀ ਉਹ ਸਭ ਤੋਂ ਮੇਨ ਚੀਜ਼ ਆ। ਸੋਸ਼ਲ ਮੀਡੀਆ ਜਿਹੜਾ ਤੁਹਾਡਾ, ਉਹਦੇ ਵਿੱਚ ਤੁਹਾਡੇ ਬਿਆਨ ਕੀ ਆ, ਪੋਸਟਾਂ ਜਿਹੜੀਆਂ ਸ਼ੇਅਰ ਕੀਤੀਆਂ ਉਹਨਾਂ ਕੋਈ ਫਰਕ ਨਹੀਂ ਪੈਂਦਾ, ਤੁਸੀਂ ਕੀ ਕੀਤਾ। ਫਿਰ ਜੱਜ ਜਿਹੜਾ ਪੁੱਛਦਾ ਕਿ ਤੈਨੂੰ ਕਿੱਦਾਂ ਲੱਭਦੇ ਆ ਤੇ ਸੋਸ਼ਲ ਮੀਡੀਆ ਤੋਂ ਕਿੱਦਾਂ ਟਰੈਕ ਕਰਦੇ, ਹਨਾ, ਕਿ ਤੈਨੂੰ ਕਿਸੇ ਨੇ ਆ ਕੇ ਕਦੀ ਤੇਰੀ ਬਹਿਸ ਬੂੰਸ ਹੋਈ ਕਿ ਨਹੀਂ ਹੋਈ, ਹਨਾ, ਕਿ ਤੈਨੂੰ ਕਿਸੇ ਨੇ ਕਾਊਂਟਰ ਕੀਤਾ ਤੇਰੇ ਸੋਸ਼ਲ ਮੀਡੀਆ ਤੇ, ਕਦੀ ਕਿੰਨੀ ਕੁ ਵਾਰੀ ਤੈਨੂੰ ਉਹਨਾਂ ਨੇ ਕਾਊਂਟਰ ਕੀਤਾ, ਕਿੰਨੀ ਕੁ ਵਾਰੀ ਤੇਰੇ ਸੋਸ਼ਲ ਮੀਡੀਆ ਦੇ ਉੱਤੇ ਵਿਰੋਧੀ ਪਾਰਟੀ ਵਾਲੇ ਬੰਦਿਆਂ ਨਾਲ ਬਹਿਸ ਹੋਈ, ਤੈਨੂੰ ਕਿੱਦਾਂ ਪਤਾ ਕਿ ਤੈਨੂੰ ਸੋਸ਼ਲ ਮੀਡੀਆ ਤੋਂ ਲੱਭਦੇ ਆ। ਤੇ ਉਹ ਫਿਰ ਉਹੀ ਕਿ ਨਹੀਂ ਪਤਾ ਨਹੀਂ ਜੀ ਸਾਰਿਆਂ ਨੂੰ ਲੱਭਦੇ ਆ, ਪਤਾ ਨਹੀਂ ਜੀ ਸਾਰਿਆਂ ਨੂੰ ਲੱਭਦੇ ਆ, ਪਰ ਤੈਨੂੰ ਕਿੱਦਾਂ ਪਤਾ ਕਿ ਤੈਨੂੰ ਲੱਭਦੇ ਆ, ਹਨਾ। ਤੈਨੂੰ ਕਿਸੇ ਨੇ ਕਿਹਾ, ਤੇਰੇ ਘਰਦਿਆਂ ਨੂੰ ਆ ਕੇ ਕਿਸੇ ਨੇ ਕਿਹਾ, ਤੇਰੇ ਕੋਲ ਕੋਈ ਗਵਾਹ ਹੈਗਾ, ਤੇਰੇ ਕੋਲ ਕੋਈ ਸਬੂਤ ਹੈਗਾ, ਤੈਨੂੰ ਕੋਈ ਸੋਸ਼ਲ ਮੀਡੀਆ ਤੇ ਧਮਕੀਆਂ ਮਿਲੀਆਂ, ਹਨਾ। ਕਿੰਨੀ ਵਾਰੀ ਤੂੰ ਲਾਈਵ ਹੁੰਨਾ, ਕਿੰਨੀ ਵਾਰੀ ਤੂੰ ਪੋਸਟ ਕਰਦਾ, ਕਿੰਨੇ ਤੇਰੇ ਵੀਅਰ ਜੁੜਦੇ ਆ। ਤੁਹਾਡੇ ਟਵਿੱਟਰ ਤੇ ਫਾਲੋਅਰ ਹੀ 15 ਹੈਗੇ ਆ, ਉਹਦੇ ਨਾਲ ਕੀ ਫਰਕ ਪੈਂਦਾ, ਹਨਾ। ਜੇ ਤੁਹਾਡੇ ਫੇਸਬੁੱਕ ਤੇ ਫਾਲੋਅਰ ਹੀ 10 15 100 200 ਹੈਗੇ ਆ, ਉਹਨਾਂ ਕੀ ਫਰਕ ਪੈਣਾ। ਸੋਸ਼ਲ ਮੀਡੀਆ ਜਿਹੜੀ ਸਭ ਤੋਂ ਮੇਨ ਚੀਜ਼ ਆ। ਫਿਜ਼ੀਕਲ ਐਕਟੀਵਿਟੀਜ਼ ਦੇਖਦੇ ਆ, ਫਿਜ਼ੀਕਲ ਐਕਟੀਵਿਟੀਜ਼ ਦੇ ਵਿੱਚ ਕਿ ਜਿਹੜੇ ਇੱਥੇ ਜਿੰਨੇ ਵੀ ਪ੍ਰੋਟੈਸਟ ਆ ਉਹ ਤੁਸੀਂ ਅਟੈਂਡ ਕੀਤੇ ਆ ਆਪਣਾ, ਕਿਉਂਕਿ ਤੁਸੀਂ ਜੇ ਉਹਨਾਂ ਨੂੰ ਕਹਿ ਰਹੇ ਕਿ ਮੈਂ ਆਪਣੇ ਹੱਕਾਂ ਦੀ ਮੰਗ ਨਹੀਂ ਛੱਡ ਸਕਦਾ, ਫਿਰ ਉਹਨੇ ਕਹਿਣਾ ਪਿਛਲੇ 5 ਸਾਲਾਂ ਤੋਂ ਕਿਉਂ ਛੱਡੀ ਹੈ। ਸਹੀ ਗੱਲ ਆ। ਜੇ ਤੈਨੂੰ ਇੱਥੇ ਤਾਂ ਰੋਕਿਆ ਨਹੀਂ ਕਿਸੇ ਨੇ। ਬੰਦਾ ਇਹ ਥੋੜਾ ਕਿ ਮੈਂ ਬਿਜ਼ੀ ਸੀਗਾ, ਮੈਂ ਉਹ ਸੀਗਾ। ਉਹ ਕਹਿੰਦਾ ਉੱਥੇ ਤਾਂ ਜਿੱਥੇ ਤੇਰੇ ਕੋਲ ਪੈਸੇ ਵੀ ਨਹੀਂ ਸੀਗੇ, ਜਿੱਥੇ ਤੂੰ ਖੇਤੀ ਕਰਦਾ ਸੀਗਾ, ਉੱਥੇ ਤੂੰ ਕਹਿੰਦਾ ਕਿ ਮੈਂ ਆਪਣੇ ਹੱਕਾਂ ਦੀ ਮੰਗ ਬਹੁਤ ਕੀਤੀ, ਮੈਂ 50-100 ਇਵੈਂਟ ਅਟੈਂਡ ਕੀਤਾ। ਤੈਨੂੰ 5 ਸਾਲ ਇੱਥੇ ਹੋ ਗਏ, ਉਦੋਂ ਤਾਂ ਤੂੰ ਛੋਟਾ ਸੀਗਾ, ਨਾਲੇ ਤੇਰੇ ਇੱਥੇ ਤਾਂ ਤੇਰੇ ਕੋਲ ਸਾਧਨ ਵੀ ਨਹੀਂ ਸੀਗੇ ਜਾਣ ਦੇ। ਹੁਣ ਤਾਂ ਤੂੰ ਗੱਡੀ ਲੈ ਲਈ, ਟਰੱਕ ਲੈ ਲਿਆ, ਪੈਸੇ ਕਮਾਉਣ ਲੱਗ ਪਿਆ। ਹੁਣ 5 ਸਾਲਾਂ 'ਚ ਕਿਉਂ ਨਹੀਂ ਤੂੰ 50 ਇਵੈਂਟ ਅਟੈਂਡ ਕੀਤੇ? ਹੁਣ ਤੇਰੇ 50 ਇਵੈਂਟ ਕਿੱਥੇ ਬੋਲਦੇ ਆ, ਹਨਾ। ਜੱਜ ਆਪਣੇ ਮੂੰਹ ਕਵੇ, ਕਹਿੰਦਾ ਇਹਨੂੰ ਮੈਂ ਪੁੱਛਣਾ ਕਿ ਤੂੰ ਕੰਟਰੀਬਿਊਸ਼ਨ ਕੀ ਕੀਤੀ, ਦਾਨ ਕਿੱਦਾਂ ਕੀਤਾ। ਇਹਨੇ ਕਹਿਣਾ ਕਿ ਮੈਂ ਆਪਣੇ ਘਰਦਿਆਂ ਨੂੰ ਪੈਸੇ ਭੇਜਤੇ ਤੇ ਉਹਨਾਂ ਨੇ ਵਿੱਚੋਂ ਆਪਣੇ ਆਪ ਹੀ ਮੇਰੇ ਕਹਿਣ ਤੇ ਦਿੱਤੇ ਆ। ਜੱਜ ਪਹਿਲਾਂ ਹੀ ਕਵੇ, ਕਹਿੰਦਾ ਹੁਣ ਇਹਨੂੰ ਕਹਿੰਦਾ ਤੂੰ ਉਹਲਾ ਸਵਾਲ ਪੁੱਛਣਾ, ਏਦਾਂ ਇਹਨੇ ਜਵਾਬ ਦੇਣਾ। ਅੱਛਾ, ਹਾਂ, ਜੱਜ ਨੂੰ ਰਟਿਆ ਪਿਆ ਆ ਉੱਤਰ ਹੈ। ਕਹਿੰਦਾ ਭਾਈ ਆਪਾਂ ਕਿਉਂ ਮੰਨੀਏ ਕਿ ਤੂੰ ਜਿਹੜੇ ਪੈਸੇ ਭੇਜੇ ਆ ਉਹ 'ਚੋਂ ਤੇਰੇ ਘਰਦਿਆਂ ਨੇ, ਜੱਜ ਕਹਿੰਦਾ ਆਪਾਂ ਕਿੱਦਾਂ ਮੰਨੀਏ ਕਿ ਤੇਰੇ ਘਰਦਿਆਂ ਨੇ ਆਪਣੇ ਖਰਚੇ ਵਾਸਤੇ ਉਹ ਪੈਸੇ ਨਹੀਂ ਰੱਖੇ ਤੇ ਪਾਰਟੀ ਵਾਸਤੇ ਦਿੱਤੇ, ਆਪਾਂ ਕਿੱਦਾਂ ਮੰਨੀਏ, ਹਨਾ। ਸੋ ਏਦਾਂ ਕਿ ਜਿਹੜੀਆਂ ਤੁਹਾਡੀਆਂ ਡੋਨੇਸ਼ਨਾਂ ਵਾ, ਡਾਇਰੈਕਟ ਡੋਨੇਸ਼ਨਾਂ ਦਿਓ, ਜਿੰਨੀਆਂ ਵੀ ਸੰਸਥਾਵਾਂ ਹੈਗੀਆਂ ਡਾਇਰੈਕਟ ਡੋਨੇਸ਼ਨਾਂ ਦਿਓ, ਪ੍ਰੂਫ ਉਹਦੇ ਰੱਖੋ, ਬੈਂਕ ਦੇ ਨਾਲ ਤੁਹਾਡੇ ਟੈਲੀ ਕਰਦਾ ਹੋਵੇ। ਇਹ ਨਹੀਂ ਕਿ ਰਸੀਦਾਂ ਲਾਤੀਆਂ, ਹਨਾ, ਕਿ
ਉਹਦਾ ਬੈਂਕ ਦੇ ਨਾਲ ਜਿਹੜੇ ਤੁਹਾਡੇ ਟ੍ਰਾਂਜੈਕਸ਼ਨਾਂ ਨੂੰ ਲਿੰਕ ਕਰੋ ਕਿ ਆਹ ਦੇਖ ਭਾਈ ਮੈਂ ਭੇਜੇ ਸੀਗੇ 15 ਤਰੀਕ ਨੂੰ, 15 ਤਰੀਕ ਨੂੰ ਆਹ ਵਾਲੇ ਬੈਂਕ 'ਚ ਗਏ ਆ ਤੇ 15 ਤਰੀਕ ਦੀ ਜਿਹੜੀ ਰਸੀਦ ਆ, ਹਨਾ? ਮਤਲਬ ਕਿ ਇਹਨੂੰ ਕਹਿੰਦੇ ਆ ਸਰਕਮਸਟੈਂਸ਼ੀਅਲ ਐਵੀਡੈਂਸ। ਇਹ ਨਹੀਂ ਕਿ ਜਿੱਦਾਂ-ਜਿੱਦਾਂ ਤੁਹਾਡਾ ਐਵੀਡੈਂਸ ਸੀਗਾ, ਨਾਲੋਂ ਨਾਲ ਇਕੱਠਾ ਕਰਨਾ। ਠੀਕ ਹੈ? ਠੀਕ। ਤੇ ਚੈਰੀਟੇਬਲ ਕੰਟਰੀਬਿਊਸ਼ਨ ਦਾ, ਫਿਜ਼ੀਕਲ ਗਤੀਵਿਧੀਆਂ ਦਾ ਉਰੇ, ਸੋਸ਼ਲ ਮੀਡੀਆ ਦਾ ਤੁਹਾਨੂੰ ਦੱਸਿਆ ਕਿ ਤੁਹਾਡੇ ਆਪਣੇ ਵਿਚਾਰ ਹੋਣੇ ਚਾਹੀਦੇ, ਜਿਹੜੀਆਂ ਦੂਜੀਆਂ ਫੋਟੋਆਂ ਸ਼ੇਅਰ ਕੀਤੀਆਂ ਉਹਦਾ ਕੋਈ ਮਾਇਨਾ ਨਹੀਂ ਹੈਗਾ। ਆਪਣੇ ਵਿਚਾਰ ਜਿਹੜੇ ਉਹ ਜ਼ਰੂਰ ਹੋਣੇ ਚਾਹੀਦੇ ਆ। ਹਾਂਜੀ। ਸੋ ਇੱਕ ਨੂੰ ਉਹ ਪੁੱਛੇ ਕਿ ਇੱਕ ਬੰਦੇ ਦਾ ਕੇਸ ਫੇਲ ਕੀਤਾ ਸੀਗਾ, ਜੱਜ ਦੀ ਵੀ ਰੇਟਿੰਗ ਬੜੀ ਵਧੀਆ 80-90% ਵਾਲਾ ਸੀਗਾ। ਉਹ ਅੱਛਾ। ਕਹਿੰਦਾ ਕਿ ਯਾਰ ਤੂੰ ਮੈਨੂੰ ਦੱਸ ਦੇ, ਉਹ ਜੱਜ ਨੂੰ ਵੀ ਪਤਾ ਸੀਗਾ, ਕਹਿੰਦਾ ਦੱਸ ਦੇ ਕਿ ਹੁਣ ਇਸ ਵੇਲੇ ਬੇ ਏਰੀਏ ਦੇ ਵਿੱਚ ਇਸ ਹੂੰ। ਵੇਲੇ ਕਾਹਦਾ ਕਹਿੰਦਾ ਪ੍ਰੋਟੈਸਟ ਚੱਲਦਾ ਪਿਆ, ਉਦੋਂ ਲੀਡਰ ਆਇਆ ਸੀਗਾ ਇੰਡੀਆ ਦਾ ਸਭ ਤੋਂ ਵੱਡਾ। ਤੇ ਉਹ ਕਹਿੰਦਾ ਕਿ ਹੁਣ ਦੱਸ ਦੇ ਕਿ ਬੇ ਏਰੀਏ 'ਚ ਕੀ ਚੱਲਦਾ? ਮੈਂ ਕਵਾਂ ਕਿ ਸਾਰੀ ਦੁਨੀਆ ਨੂੰ ਪਤਾ ਕਿ ਹਨਾ ਆਣਾ, ਜਿਹੜੇ ਨਹੀਂ ਵੀ ਅਸਾਈਲਮ ਵਾਲੇ ਉਹਨਾਂ ਨੂੰ ਵੀ ਪਤਾ ਆਣਾ ਕਿ ਬਿਲਕੁਲ। ਐਡਾ ਵੱਡਾ ਲੀਡਰ ਹੈ, ਲੋਕੀ ਵਿਦਰੋਹ ਕਰਨ ਵੀ ਪਹੁੰਚੇ ਸੀਗੇ। ਉਹ ਬਾਈ ਨੂੰ ਇਹੀ ਨਹੀਂ ਪਤਾ ਸੀਗਾ ਕਿ ਕਹਿੰਦਾ ਨਹੀਂ ਕੁਛ ਨਹੀਂ, ਕਹਿੰਦਾ ਕੁਛ ਹੋਇਆ, ਕੋਈ ਆਇਆ? ਉਹ ਕਹਿੰਦਾ ਨਹੀਂ, ਕਹਿੰਦਾ ਕੋਈ ਆਇਆ ਨਹੀਂ, ਹਨਾ? ਉਹ ਕਹਿੰਦਾ ਯਾਰ ਇਹ ਤਾਂ ਸਾਰੀਆਂ ਖਬਰਾਂ ਦੇ ਵਿੱਚ ਕਹਿੰਦਾ ਲੱਗਾ ਹੋਇਆ, ਤੂੰ ਕਹਿੰਦਾ ਤੂੰ ਪਾਰਟੀ ਨਾਲ ਬਹੁਤ ਜੁੜਿਆ ਵਾ, ਤੈਨੂੰ ਹੂੰ। ਬਹੁਤ ਪੁੱਛਦੇ ਗਿੱਛਦੇ ਆ, ਤੂੰ ਅੱਗੇ ਮੋਢੀ ਆ, ਤੂੰ ਲੋਕਾਂ ਨੂੰ ਜਾਗਰੂਕ ਕਰਦਾ, ਏਦਾਂ ਕਰਦਾ। ਕਹਿੰਦਾ ਮੈਨੂੰ ਨਹੀਂ ਲੱਗਦਾ ਕਿ ਤੂੰ ਆਪ ਜਾਗਰੂਕ ਹੈਗਾ ਵਾ। ਲਓ ਜੀ। ਮਤਲਬ ਕਿ ਬੰਦੇ ਨੂੰ ਯਾਰ ਤੂੰ ਕਹਿ ਰਿਹਾ ਕਿ ਮੈਂ ਕੋਈ ਗਤੀਵਿਧੀ ਨਹੀਂ ਛੱਡੀ, ਕੋਈ ਉਹ ਨਹੀਂ ਛੱਡਿਆ, ਤੈਨੂੰ ਕਿੱਦਾਂ ਨਹੀਂ ਪਤਾ ਕਿ ਕਿੱਥੇ ਆ? ਤੈਨੂੰ ਤਾਂ ਪਤਾ ਹੋਣਾ ਚਾਹੀਦਾ ਕਿ ਕਦੋਂ ਕੌਣ ਵਾਸ਼ਿੰਗਟਨ ਡੀਸੀ ਗਿਆ, ਕਿੱਥੇ ਗਿਆ? ਉਹ ਕਹਿੰਦਾ ਤੈਨੂੰ ਤਾਂ ਇਹੀ ਨਹੀਂ ਪਤਾ ਕਿ ਤੇਰੀ ਅਵੇਅਰਨੈਸ ਕੀ ਹੈ ਬੇਸਿਕ, ਜਿੱਥੇ ਹਜ਼ਾਰਾਂ ਲੋਕੀ ਤਾਂ ਕਹਿੰਦਾ ਇਕੱਠੇ ਹੋਏ ਹੋਏ ਆ। ਜੱਜ ਦੇ ਹੂੰ। ਰਿਮਾਰਕ ਸੀਗੇ, ਕਹਿੰਦਾ ਮੈਨੂੰ ਯਕੀਨ ਨਹੀਂ ਹੈਗਾ ਇਹ ਬੰਦੇ ਤੇ, ਹਨਾ? ਉਹਨੇ ਫੇਲ ਕਰਤਾ ਫਿਰ। ਹਾਂਜੀ, ਉਹਨੇ ਫੇਲ ਕਰਤਾ। ਤੇ ਇਹ ਵਧੀਆ ਜੱਜ ਦੀ ਮੈਂ ਗੱਲ ਕਰ ਰਿਹਾ ਹੈਗਾ ਕਿ ਬਹੁਤ ਵਧੀਆ ਜੱਜ ਵੀ, ਹਨਾ? ਤੇ ਮੇਨ ਚੀਜ਼ ਜਿਹੜਾ ਇਹ ਹੈ ਲੀਨੀਐਂਟ ਜਿਹਨੂੰ ਆਪਾਂ ਕਹਿ ਦਿੰਦੇ ਆ ਜੱਜ ਥੋੜਾ। ਹਾਂਜੀ, ਸੋ ਜੋ ਤੁਹਾਡਾ ਕੇਸ ਆ ਤੁਹਾਨੂੰ ਉਹਦੇ ਮੁੱਦੇ ਪਤਾ ਹੋਣੇ ਚਾਹੀਦੇ ਆ, ਤੁਹਾਨੂੰ ਉਹਦੇ ਆਸੇ-ਪਾਸੇ ਦੀ ਪੋਲਿਟਿਕਸ ਜਿਹੜੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਠੀਕ ਹੈ। ਤੇ ਮੇਨ ਫਿਰ ਇਹਦੇ ਵਿੱਚ ਅਲਟੀਮੇਟਲੀ ਗੱਲ ਇਹ ਆ ਜਾਂਦੀ ਆ, ਸਾਰਾ ਪੁੱਛਣ ਦਾ ਮਤਲਬ ਇਹ ਹੁੰਦਾ ਕਿ ਚੱਲ ਤੇਰੇ ਨਾਲ ਪਾਸਟ 'ਚ ਧੱਕਾ ਹੋਇਆ ਸੀਗਾ 2014 'ਚ, ਹੁਣ ਤਾਂ 2023 ਆ ਗਿਆ ਜਾਂ 2025 'ਚ ਤੁਹਾਡੀ ਤਰੀਕ ਆ, ਕਿ ਹੁਣ ਤੈਨੂੰ ਕਿਉਂ ਲੱਭਦੇ ਪਏ ਆ? ਇਸ ਵੇਲੇ ਕਿਉਂ ਤੈਨੂੰ ਲੱਭਦੇ ਪਏ ਆ? ਇਸ ਵੇਲੇ ਕੀ ਤੂੰ ਕੀਤਾ? ਇਸ ਵੇਲੇ ਕਿਉਂ ਤੈਨੂੰ ਲੱਭਦੇ ਆ, ਹਨਾ? ਤੇ ਉਹ ਜਿਹੜੀ ਚੀਜ਼ ਆ ਤੁਹਾਡੀ ਲੇਟੈਸਟ ਗਤੀਵਿਧੀਆਂ ਦਾ ਬਹੁਤ ਇਹਦੇ ਨਾਲ ਲੈਣਾ ਦੇਣਾ ਹੁੰਦਾ। ਪਰ ਉਹ ਕਹਿੰਦਾ ਯਾਰ ਤੂੰ ਤਾਂ ਸੋਸ਼ਲ ਮੀਡੀਆ ਤੇ ਪੋਸਟ ਹੀ ਨਹੀਂ ਕੁਛ ਕੀਤਾ, ਤੂੰ ਤਾਂ ਗਤੀਵਿਧੀਆਂ 'ਚ, ਤੂੰ ਤਾਂ ਭੀੜ ਦੇ ਵਿੱਚ ਇੱਕ ਬੰਦਾ ਸੀਗਾ, ਭੀੜ ਤਾਂ ਬਹੁਤ ਜਾਣਿਆਂ ਦੀ ਆ, ਉਹਨਾਂ ਨੂੰ ਕਿੱਦਾਂ ਪਤਾ ਲੱਗਦਾ, ਹਨਾ? ਤੇ ਸੋ ਇਹ ਜਿਹੜੀਆਂ ਸਾਰੀਆਂ ਸੋਸ਼ਲ ਮੀਡੀਆ, ਫਿਜ਼ੀਕਲ ਐਕਟੀਵਿਟੀਜ਼, ਗਤੀਵਿਧੀਆਂ, ਚੈਰੀਟੇਬਲ ਕੰਟਰੀਬਿਊਸ਼ਨ, ਹਨਾ? ਉੱਥੋਂ ਦੀ ਗੁਆਂਢੀਆਂ ਦੇ ਐਫੀਡੇਵਿਟ, ਘਰਦਿਆਂ ਦੇ ਐਫੀਡੇਵਿਟ, ਜੋ ਵੀ ਤੁਹਾਡੇ ਬਿ ਬਿਆਨ ਗਵਾਹ ਹੈਗੇ ਆ ਸਾਰੇ, ਉਹਨਾਂ ਦੇ ਜਿਹੜੇ ਬਿਆਨ ਆ ਉਹ ਮੈਟਰ ਕਰਦੇ ਆ ਕਿੱਦਾਂ, ਹਨਾ? ਇਹ ਜਿਹੜੇ ਬਿਆਨ ਆ ਤੁਹਾਡੇ ਪਹਿਲਾਂ ਦੱਸਿਆ, ਇਹਦੇ ਵਿੱਚ ਵੀ ਜਿੱਦਾਂ ਹੁਣ ਵਿਚੋਲਾ ਜਿਹੜਾ ਹੈਗਾ, ਟਰਾਂਸਲੇਟਰ, ਇੰਟਰਪ੍ਰੀਟਰ, ਉਹਨਾਂ ਤੇ ਕਿਸੇ ਤੇ ਨਹੀਂ ਸੁੱਟਣਾ ਭਾਈ ਬਿਆਨਾਂ। ਜਿਹੜੇ ਗਵਾਹ ਵਾਲੇ ਹੈਗੇ ਆ, ਉਹਨਾਂ ਕੋਲ ਹੱਥੀਂ ਲਿਖਾਓ, ਉਹਨਾਂ ਕੋਲ ਕੀ ਹੈਗਾ, ਜਿਹੜਾ ਉਹ ਹੱਥੀਂ ਲਿਖਿਆ ਪੈਰਾਗ੍ਰਾਫ ਆ ਨਾ ਪੈਨ ਦੇ ਨਾਲ, ਉਹਦੀ ਜਿਹੜੀ ਪਾਵਰ ਆ ਉਹ ਜ਼ਿਆਦਾ ਵਾ। ਟਰਾਂਸਲੇਟਰਾਂ ਤੋਂ ਟਰਾਂਸਲੇਟ ਕਰਾਓ ਸਿਰਫ, ਕਿ ਟਰਾਂਸਲੇਟ ਕਰਦੇ ਭਾਈ ਆ ਵਿਟਨੈਸ ਆਹ ਕਹਿ ਰਿਹਾ, ਬਸ ਉਹਨਾਂ ਦਾ ਰੋਲ ਹੋਣਾ ਚਾਹੀਦਾ ਟਰਾਂਸਲੇਟਰ ਦਾ। ਸੋ ਇਹ ਵੀ ਆਪਾਂ ਅਟਰਨੀ ਜਨਰਲ ਕਹਿਣਾ ਜੀ ਦੇਖਦੇ ਹਾਂ ਵੀ ਇਹ ਇੱਧਰ ਰਿਵਾਜ ਵੀ ਆ ਜਾਂ ਜਿੱਦਾਂ ਆਪਾਂ ਦੇਖਦੇ ਹਾਂ ਵੀ ਭੇਡ ਚਾਲ ਵੀ ਆ, ਸਾਰੇ ਜਾਣੇ ਉਹ ਯਾਰ ਐਫੀਡੇਵਿਟ ਬਣਾਓ, ਸਟਾਮ ਤੇ ਹੋਣੇ ਚਾਹੀਦੇ ਆ, ਨੋਟਰਾਈਜ਼ਡ ਹੋਣੇ ਚਾਹੀਦੇ ਆ। ਉਹਦੀ ਕੀ ਵੈਲਿਊ ਆ? ਤੇ ਜਿੱਦਾਂ ਤੁਸੀਂ ਕਿਹਾ ਵੀ ਇੱਕ ਲਿਖੇ ਹੋਏ ਦੀ ਜ਼ਿਆਦਾ ਵੈਲਿਊ ਆ। ਇਹ ਲੋਕਾਂ ਨੂੰ ਇਹ ਸਮਝ ਆ ਰਹੀ ਆ? ਜਿਹੜੇ ਹੁਣ ਤੁਹਾਡੇ ਕੋਲ ਕਲਾਇੰਟ ਆਉਂਦੇ ਆ ਉਹ ਇਦਾਂ ਕਰਦੇ ਨੇ, ਹੁਣ ਵਿਟਨੈਸ ਦੀਆਂ ਇਨਫੋਰਮੇਸ਼ਨ ਲੈ ਕੇ ਆਉਂਦੇ ਇਦਾਂ? ਨਹੀਂ ਵੀ ਕਰਦੇ ਜੀ, ਹੁਣ ਲੋਕੀ ਕਰਨਾ ਹੀ ਨਹੀਂ ਚਾਹੁੰਦੇ ਕਈ ਤਾਂ। ਉਹ ਤਾਂ ਕਿਹਾ ਪੈਸਾ ਸੁੱਟਿਆ ਤਾਂ ਪਤਾ ਨਹੀਂ ਟਰਾਂਸਲੇਟਰ ਨੇ ਕਰ ਦੇਣਾ ਸਾਰਾ ਕੁਝ। ਨਹੀਂ, ਏਦਾਂ ਨਹੀਂ ਹੈਗਾ। ਇਹ ਆਪਣੇ ਕੇਸ 'ਚ ਦੀ ਜਿਹੜੀ ਪਹਿਲਾਂ ਤੁਸੀਂ ਜਿਹੜਾ ਸਾਡੇ ਕੋਲ ਆ ਕੇ ਬਹਿਣਾ ਨਾ, ਸਭ ਤੋਂ ਜ਼ਿਆਦਾ ਜਿਹੜੀ ਹੈਲਪ ਇਹ ਹੈ ਕਿ ਜੇ ਤੁਸੀਂ ਆਪਣੀ ਤੁਹਾਡੀ ਤਿਆਰੀ ਹੈ ਨਾ, ਸਾਡਾ ਜਿਹੜਾ ਉਹ ਹੈਗਾ, ਆਪਣਾ ਤਾਂ ਕੰਮ ਹੈਗਾ ਕਿ ਕਲਾਸ ਲਾਣੀ ਬੰਦੇ ਦੀ, ਕਿ ਕਿੱਦਾਂ ਉਹਨੂੰ ਔਖੇ ਸਵਾਲ ਪੁੱਛਣੇ, ਉਹ ਕਰਨਾ, ਹਨਾ? ਕਿ ਤੇਰੇ ਨਾਲ ਕੋਰਟ 'ਚ ਏਦਾਂ ਹੋਣੀ ਹੈ। ਸੋ ਉਹ ਵਕੀਲ ਦਾ ਰੋਲ ਆ। ਤਿਆਰੀ ਕਰਾਉਣੀ ਪੂਰੀ ਉਸ ਹਿਸਾਬ ਨਾਲ। ਹਾਂਜੀ। ਤੇ ਤਿਆਰੀ ਜਿਹੜਾ ਉਹ ਹੈਗਾ, ਹਨਾ? ਤੇ ਨਹੀਂ, ਲੋਕੀ ਉਹੀ ਸਟਾਂਪ ਪੇਪਰਾਂ ਤੇ ਵੀ ਉਹੀ ਜਿਹੜਾ ਸਟੋਰੀ ਦਾ ਸਾਰਾ ਹੀ ਲਿਖਿਆ। ਜੱਜ ਕਹਿੰਦਾ ਯਾਰ ਇਹਨੂੰ ਕਿੱਦਾਂ ਪਤਾ ਕਿ ਤੈਨੂੰ ਬਾਜ਼ਾਰ 'ਚ ਕੁੱਟਿਆ ਸੀ, ਤੇ ਤੇਰੀ ਮੰਮੀ ਤਾਂ ਸੀਗੀ ਵੀ ਨਹੀਂ ਉੱਥੇ, ਹੂੰ 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 ਹੂੰ। ਹਨਾ? ਤੇਰੀ ਮੰਮੀ ਤਾਂ ਸੀਗੀ ਨਹੀਂ। ਤੇ ਉਹ ਫਿਰ ਏਦਾਂ ਆ ਕਿ ਜੋ ਉਹਨਾਂ ਨੇ ਹੱਡਬੀਤੀ ਆ, ਜੋ ਉਹਨਾਂ ਨੇ ਦੇਖਿਆ, ਸਿਰਫ ਉਹਨੂੰ ਤੁਸੀਂ ਲਿਖਣਾ ਵਾ, ਹੋਰ ਕੁਛ ਨਹੀਂ ਲਿਖਣਾ। ਠੀਕ ਹੈ। ਜੀ ਜੀ। ਤੇ ਹੱਥੀਂ ਲਿਖਾਓ ਲੈਟਰਾਂ। ਕਈ ਕਈ ਜਣੇ ਸੁਧਰ ਵੀ ਗਏ ਆ ਬਥੇਰੇ। ਹੁਣ ਜਿਹੜੇ ਲੋਕੀ ਆ ਸੁਣ ਕੇ ਸਾਨੂੰ ਜ਼ਿਆਦਾਤਰ, ਹੁਣ ਜਿਹੜਾ ਕਲਾਇੰਟ ਆ ਨਾ, ਜਿਹੜਾ ਸਾਨੂੰ ਸੁਣ ਕੇ ਆ ਰਿਹਾ ਵਾ, ਹੂੰ ਉਹਨੂੰ ਹੂੰ। ਪਤਾ ਕਿ ਯਾਰ ਵਕੀਲ ਕੀ ਗੱਲ ਕਰਦਾ ਪਿਆ। ਉਹ
ਕੰਮ ਵਧੀਆ ਵਾ, ਪਰ ਏਦਾਂ ਕਿ ਸਾਰੇ ਜਣੇ ਸੁਣ ਕੇ ਨਹੀਂ, ਕਈ ਜਣੇ ਏਦਾਂ ਕਿ ਚੱਲ ਯਾਰ ਆਹ ਵਕੀਲ ਵਧੀਆ, ਇੱਕੋ ਜਾਂਦੇ ਆ, ਫਿਰ ਪ੍ਰੋਬਲਮ ਉਹਨਾਂ ਦੀਆਂ ਵੀ ਸੇਮ ਹੀ ਹੈ ਨਾ, ਸਟੈਂਪ ਪੇਪਰ ਲਿਆ ਕੇ ਰੱਖਤੇ, ਉਹੀ ਚੇਪੇ ਲੱਗੇ, ਗਲਤੀਆਂ ਵਿੱਚ ਹੈ ਨਾ। ਠੀਕ ਹੈ।